ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਇਹ ਵੀ ਤੁਹਾਨੂੰ ਯਾਦ ਕਰਾ ਦੇ ਕਿ ਬਲਤੇਜ ਪੰਨੂ ਹੋਣੀ ਕੈਲੀਫੋਰਨੀਆ ਦੇ ਵਿੱਚ ਆ ਰਹੇ ਨੇ 12 ਤਰੀਕ ਨੂੰ ਸੈਕਰਾਮੈਂਟੋ ਦੇ ਵਿੱਚ, 13 ਤਰੀਕ ਨੂੰ ਫਰੈਜ਼ਨੋ ਅਤੇ 14 ਤਰੀਕ ਨੂੰ ਬੇ ਏਰੀਏ ਦੇ ਵਿੱਚ ਆ ਰਹੇ ਨੇ। ਜਿਹੜੇ ਵੀ ਸੱਜਣ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਉਹ ਪ੍ਰੋਗਰਾਮਾਂ ਬਾਰੇ ਪਤਾ ਕਰ ਸਕਦੇ ਨੇ 4082725200। ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਖਬਰਾਂ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿਲ, ਸਲਮਾ, ਲਾਲੀ ਸਿੱਧੂ ਜੀ ਬੇਕਰਸਫੀਲਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਬਲਰਾਜ ਕੌਰ ਸਹੋਤਾ, ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਜੀ ਪਹਿਲਾਂ ਪੰਜਾਬ ਦੀ। ਕੈਪਟਨ ਕਮਲਜੀਤ ਦਾ ਬੇਟਾ ਹਨੀ ਆ ਤੇ ਉਸ ਦੇ ਉੱਤੇ ਕੇਸ ਚੱਲੂਗਾ ਜੀ ਸੈਕਸੁਅਲ ਹਰਾਸਮੈਂਟ ਦਾ। ਬਿਲਕੁਲ ਜੀ। ਐਕਚੁਅਲੀ ਜਿਉਂ ਕੈਪਟਨ ਕਮਲਜੀਤ ਹੋਰਾਂ ਦੀ ਡੈਥ ਹੋਈ ਆ, ਬਨੀ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਿਹਾ, ਕਈ ਪਾਸਿਆਂ ਤੋਂ ਚਰਚਾ 'ਚ ਰਿਹਾ ਜੀ। ਨੈਗੇਟਿਵ ਤੌਰ ਦੇ ਉੱਤੇ ਹੀ ਕਿਹਾ ਜਾ ਸਕਦਾ ਜੀ। ਤੁਹਾਨੂੰ ਯਾਦ ਹੋਣਾ ਵੀਡੀਓ ਵੀ ਇੱਕ ਵਾਰੀ ਆ ਗਈ, ਮਾੜੇ ਜਿਹੜਾ ਜੀ ਉਹ ਹਾਲਾਤਾਂ ਦੇ ਵਿੱਚ, ਨਸ਼ੇ ਪੱਤੇ ਵਾਲੇ ਹਾਲਾਤਾਂ ਦੇ ਵਿੱਚ। ਹੁਣ ਉਹਦੀਆਂ ਮੁਸ਼ਕਲਾਂ ਥੋੜ੍ਹੀਆਂ ਹੋਰ ਵੱਧ ਰਹੀਆਂ ਨੇ। ਸਾਬਕਾ ਕੈਬਨਿਟ ਮੰਤਰੀ ਕੈਪਟਨ ਕਮਲਜੀਤ ਹੋਰਾਂ ਦਾ ਮੁੰਡਾ ਜਸਜੀਤ ਬਨੀ ਸੈਕਸੂਅਲ ਹਰਾਸਮੈਂਟ ਦੇ ਕੇਸ ਦੇ ਵਿੱਚ ਫਸ ਗਿਆ। ਪਿਛਲੇ ਸਾਲ ਉਹਦੇ ਖਿਲਾਫ ਇੱਕ ਸੈਲੂਨ ਦੇ ਵਿੱਚ ਕੰਮ ਕਰਨ ਵਾਲੀ ਔਰਤ ਦੀ ਸ਼ਿਕਾਇਤ ਦੇ ਉੱਤੇ ਕੇਸ ਦਰਜ ਹੋਇਆ ਸੀਗਾ। ਅੱਜ ਜਿਹੜਾ ਸੀਗਾ ਜੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਨੇ ਉਹਦੇ ਖਿਲਾਫ ਚਾਰਜ ਜਿਹੜਾ ਜੀ ਉਹ ਫਰੇਮ ਕਰ ਦਿੱਤੇ ਆ। ਹੁਣ ਉਹਦੇ ਖਿਲਾਫ IPC ਦੀ ਧਾਰਾ 354A ਜਿਹੜੀ ਸੈਕਸੂਅਲ ਹਰਾਸਮੈਂਟ ਹੈ, 509 ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਤਹਿਤ ਟਰਾਇਲ ਜਿਹੜਾ ਜੀ ਉਹ ਚੱਲੂਗਾ। ਅਗਲੀ ਸੁਣਵਾਈ ਜਿਹੜੀ ਹੈ ਜੀ ਉਹ 21 ਸਤੰਬਰ ਨੂੰ ਹੋਊਗੀ। 3 ਮਹੀਨੇ ਪਹਿਲਾਂ ਚੰਡੀਗੜ੍ਹ ਦੀ ਪੁਲਿਸ ਨੇ ਉਹਦੇ ਖਿਲਾਫ ਕੋਰਟ ਦੇ ਵਿੱਚ ਚਾਰਜਸ਼ੀਟ ਫਾਈਲ ਕੀਤੀ। ਹਾਲਾਂਕਿ ਬਨੀ FIR ਦੇ ਵੇਲੇ ਤੋਂ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ। ਇਸ ਜਿਹੜਾ ਕੈਪਟਨ ਕਮਲਜੀਤ ਹੋਰਾਂ ਦੇ ਮੁੰਡੇ ਜਿਹੜੇ ਕਿ ਖੁਦ ਇੱਕ ਹਾਦਸੇ ਦੇ ਵਿੱਚ ਜਿਹੜਾ ਜੀ ਉਹ ਦੁਨੀਆ ਤੋਂ ਤੁਰ ਗਏ ਸਨ, ਉਹ ਹਾਦਸਾ ਅੱਜ ਤੱਕ ਭੇਜਦੀ ਆ। ਬੜੀ ਵਧੀਆ ਜਿਹੜੀ ਜੀ ਉਹਨਾਂ ਦੀ ਛਵੀ ਸੀ ਸਿਆਸਤ ਦੇ ਵਿੱਚ, ਦਰਵੇਸ਼ ਸਿਆਸਤਦਾਨ ਉਹਨਾਂ ਨੂੰ ਆਖਿਆ ਜਾਂਦਾ ਸੀਗਾ। ਪਰ ਬਨੀ ਨੇ ਜੋ ਕੁਛ ਜਿਹੜਾ ਜੀ ਜਿਹੜੇ ਤਰੀਕੇ ਨਾਲ ਕੀਤਾ ਉਹ ਵੀ ਲੁਕਿਆ ਛਿਪਿਆ ਨਹੀਂ। ਜਿਹੜਾ ਬਨੀ ਦੇ ਖਿਲਾਫ ਜਿਹੜੀ ਸੀਗੀ ਇੱਕ ਸੈਲੂਨ ਦੇ ਵਿੱਚ ਕੰਮ ਕਰਨ ਵਾਲੀ ਔਰਤ ਨੇ ਜਿਹੜੀ ਉਹ ਸ਼ਿਕਾਇਤ ਕੀਤੀ ਸੀਗੀ। ਸ਼ਿਕਾਇਤ ਦੇ ਮੁਤਾਬਕ ਸੈਲੂਨ ਦੇ ਵਿੱਚ ਉਹ ਹੈਡ ਮਸਾਜ ਕਰਵਾਉਣ ਗਿਆ ਸੀਗਾ। ਔਰਤ ਨੇ ਦੋਸ਼ ਲਾਏ ਕਿ ਬਨੀ ਸ਼ਰਾਬੀ ਹਾਲਤ ਦੇ ਵਿੱਚ ਸੀਗਾ। ਉਹਨੇ ਰਿਸੈਪਸ਼ਨ ਦੇ ਉੱਤੇ ਇੱਕ ਔਰਤ ਦੇ ਨਾਲ ਗੱਲ ਕਰਦੇ ਵੇਲੇ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਵਿਰੋਧ ਕੀਤਾ ਔਰ ਉਹਨੂੰ ਉੱਥੋਂ ਜਾਣ ਦੇ ਵਾਸਤੇ ਕਿਹਾ। ਦੋਸ਼ ਇਹ ਵੀ ਆ ਕਿ ਬਨੀ ਨੇ ਇਸ ਔਰਤ ਦੇ ਨਾਲ ਮਿਸਬਿਹੇਵ ਸ਼ੁਰੂ ਕਰ ਦਿੱਤਾ। ਔਰਤ ਨੇ ਸੈਲੂਨ ਦੀ ਮਾਲਕ ਨੂੰ ਫੋਨ ਕਰਕੇ ਬੁਲਾਇਆ। ਬਨੀ ਨੇ ਸੈਲੂਨ ਦੀ ਮਾਲਕ ਦੇ ਨਾਲ ਵੀ ਬਦਤਮੀਜ਼ੀ ਜਿਹੜੀ ਉਹ ਕੀਤੀ। ਇਹਦੇ ਉੱਤੇ ਔਰਤ ਨੇ ਬਨੀ ਦੇ ਖਿਲਾਫ ਜਿਹੜਾ ਸੀਗਾ ਪੁਲਿਸ ਦੇ ਵਿੱਚ ਸ਼ਿਕਾਇਤ ਕਰਤੀ। ਸੈਕਟਰ 3 ਦੀ ਜਿਹੜੀ ਪੁਲਿਸ ਸੀ ਉਹਨੇ ਬਨੀ ਦੇ ਖਿਲਾਫ ਇਹ ਜਿਹੜੀਆਂ ਧਾਰਾਵਾਂ ਸੀਗੀਆਂ IPC ਦੀਆਂ 354A ਤੇ 509 ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ। ਬਨੀ ਦੇ ਖਿਲਾਫ ਪੰਜਾਬ ਪੁਲਿਸ ਤੋਂ ਰਿਟਾਇਰਡ ASI ਪ੍ਰਕਾਸ਼ ਚੰਦ ਦੇ ਨਾਲ ਕੁੱਟਮਾਰ ਦਾ ਕੇਸ ਵੀ ਚੱਲ ਰਿਹਾ। ਇਸ ਕੇਸ ਦੇ ਵਿੱਚ ਬਨੀ ਦੇ ਖਿਲਾਫ ਕੋਰਟ ਨੇ IP ਦੀ ਧਾਰਾ 348, 325 ਤੇ 506 ਦੇ ਤਹਿਤ ਧਮਕੀ ਦੇਣ ਦੇ ਦੋਸ਼ ਜਿਹੜੇ ਆ ਜੀ ਉਹਦੇ ਉੱਤੇ ਲੱਗ ਚੁੱਕੇ ਆ। ਟਰਾਇਲ ਚੱਲ ਰਿਹਾ। ਪੁਲਿਸ ਨੇ ਬਨੀ ਦੇ ਖਿਲਾਫ ਨਵੰਬਰ 16 ਦੇ ਵਿੱਚ ਇਹ ਕੇਸ ਜਿਹੜਾ ਦਰਜ ਕੀਤਾ ਸੀਗਾ ਕਿ ਕਈ ਸਾਲ ਤੱਕ ਪੁਲਿਸ ਨੇ ਉਸ ਕੇਸ ਦੇ ਵਿੱਚ ਚਾਰਜ ਸ਼ੀਟ ਫਾਈਲ ਨਹੀਂ ਸੀ ਕੀਤੀ। ਹੁਣ ਚਾਰਜ ਸ਼ੀਟ ਫਾਈਲ ਹੋ ਗਈ ਹੈ ਤੇ ਟਰਾਇਲ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਇਹ ਜਿਹੜੀ ਧਾਰਾ ਸੈਕਸੂਅਲ ਹਰਾਸਮੈਂਟ ਦੀ ਹੈ ਜੀ, ਇਹਦੇ ਵਿੱਚ 1 ਸਾਲ ਦੀ ਸਜ਼ਾ ਆ ਜੇ ਇਹ ਦੋਸ਼ ਜਿਹੜੇ ਆ ਜੀ ਉਹ ਸਾਬਤ ਹੁੰਦੇ ਆ। ਬੇਸ਼ੱਕ 3 ਸਾਲ ਤੋਂ ਘੱਟ ਹੋਵੇ ਜਿਹੜੀ ਸਜ਼ਾ ਤੇ ਜਿਹੜੀ ਉਹਦੀ ਜ਼ਮਾਨਤ ਹੈ ਜੀ ਉਹ ਮੌਕੇ ਦੇ ਉੱਤੇ ਹੋ ਜਾਂਦੀ ਹੈ। ਪਰ ਬਨੀ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਇਹਨਾਂ 2 ਕੇਸਾਂ ਦੀ ਵਜ੍ਹਾ ਕਰਕੇ ਇਸ ਵੇਲੇ ਕਾਫੀ ਜਿਹੜੀਆਂ ਜੀ ਉਹ ਵਧੀਆਂ ਹੋਈਆਂ ਨੇ। ਔਰ ਬਨੀ ਜਦੋਂ ਦਾ ਇਹ ਸਿਆਸਤ ਦੇ ਵਿੱਚ ਆਇਆ ਜੀ, ਹਾਲਾਂਕਿ ਅੱਜ ਕੱਲ੍ਹ ਤਾਂ ਹੁਣ ਸਿਆਸਤ ਦੇ ਵਿੱਚ ਵੀ ਉਹ ਹੈ ਨਹੀਂ ਗਾ, ਉਹ ਗਲਤ ਗੱਲਾਂ ਕਰਕੇ ਹੀ ਚਰਚਿਤ ਜਿਹੜਾ ਜੀ ਹੋ ਰਿਹਾ। ਜੀ ਕਮਲਜੀਤ ਦੇ ਜਾਣ ਪਿੱਛੋਂ ਕਾਫੀ ਹਾਲਾਤ ਪਰਿਵਾਰ ਹੀ ਇਸ ਤਰ੍ਹਾਂ ਹੈਗਾ ਜੀ ਕਿ ਉਹਨਾਂ ਨੂੰ ਪੁੱਛ ਗਿੱਛ ਵੀ ਨਹੀਂ ਵਾਲੀ ਹੈਗੀ। ਅਤੇ ਅੱਗੇ ਪੰਜਾਬ ਦੀ ਲਾਇਬ੍ਰੇਰੀ ਆ ਇਹਨਾਂ ਦੀ ਪਟਿਆਲਾ ਦੇ ਵਿੱਚ ਆ, ਬਾਹਲੇ ਮੰਦੇ ਹਾਲ ਨਹੀਂ। ਬਿਲਕੁਲ ਜੀ, ਇਹ ਸੈਂਟਰਲ ਲਾਇਬ੍ਰੇਰੀ ਹੈ ਜੀ। ਇਹ ਐਕਚੁਅਲੀ ਰੈਫਰੈਂਸ ਲਾਇਬ੍ਰੇਰੀ ਵੀ ਕਹੀ ਜਾ ਸਕਦੀ ਹੈ। ਮੈਂ ਕਈ ਵਾਰੀ ਉਹਦੀ ਕਹਾਣੀ ਪਾਈ ਹੈ ਜੀ। ਜਿਹੜੀ ਉਹਦੀ ਬਿਲਡਿੰਗ ਆ
ਉਹ ਮੰਦੜੇ ਹਾਲੀ ਹੈ ਜੀ ਇਸ ਵੇਲੇ। ਔਰ ਇਹ ਜਿਹੜੀ ਮੁਸਾਫਰ ਮੈਮੋਰੀਅਲ ਸੈਂਟਰਲ ਲਾਇਬ੍ਰੇਰੀ ਆ, ਇਹਦੀ ਤਰਸਯੋਗ ਹਾਲਤ ਜਿਹੜੀ ਇਹਦੀ ਬਣੀ ਹੋਈ ਆ। ਕਰੋੜਾਂ ਰੁਪਈਏ ਦੀਆਂ ਦੁਰਲੱਭ ਖਰੜੇ ਜਿਹੜੇ ਇੱਥੇ ਪਏ ਨੇ। ਇਸ ਲਾਇਬ੍ਰੇਰੀ ਨੂੰ ਕੈਪਟਨ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ 17-18 ਦੇ ਆਪਣੇ ਪਹਿਲੇ ਪੇਸ਼ ਕੀਤੇ ਬਜਟ ਦੇ ਵਿੱਚ ਈ ਲਾਇਬ੍ਰੇਰੀ ਵਜੋਂ ਵਿਕਸਿਤ ਕਰਨ ਦੀ ਗੱਲ ਤਾਂ ਕੀਤੀ। 2.5 ਸਾਲ ਲੰਘ ਗਏ, ਲਾਇਬ੍ਰੇਰੀ ਦੀ ਰਾਜ ਸਰਕਾਰ ਨੇ ਸਾਰ ਨਹੀਂ ਲਈ। ਲਾਇਬ੍ਰੇਰੀ ਨੂੰ ਡਿਜੀਟਲ ਬਣਾਉਣ ਦੇ ਵਾਸਤੇ ਪਹਿਲੇ ਬਜਟ ਦੇ ਵਿੱਚ 5 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਅਜੇ ਤੱਕ ਜਿਹੜਾ ਜੀ ਉਹ ਪੂਰਾ ਨਹੀਂ ਹੋਇਆ। ਸਰਕਾਰ ਨੇ ਇਸ ਲਾਇਬ੍ਰੇਰੀ ਦੇ ਵਾਸਤੇ ਅਸਾਮੀਆਂ ਜਿਹੜੀਆਂ ਸੀਗੀਆਂ ਉਹ ਵੀ ਪੂਰੀਆਂ ਕਰਨ ਤੋਂ ਹੱਥ ਪਿੱਛੇ ਖਿੱਚ ਲਿਆ। ਇੱਥੇ ਅਸਾਮੀਆਂ ਬਹੁਤੀਆਂ ਜਿਹੜੀਆਂ ਜੀ ਉਹ ਖਾਲੀ ਪਈਆਂ ਨੇ। 5 ਏਕੜ ਦੇ ਵਿੱਚ ਸੈਂਟਰਲ ਸਟੇਟ ਲਾਇਬ੍ਰੇਰੀ ਪੰਜਾਬ ਦੀਆਂ ਸਰਕਾਰੀ ਲਾਇਬ੍ਰੇਰੀਆਂ ਦੇ ਵਿੱਚੋਂ ਸਭ ਤੋਂ ਵੱਡੀ ਆ। ਇੱਥੇ 1,41,000 ਜਿਹੜੀਆਂ ਉਧਾਰ ਦੇਣ ਯੋਗ ਪੁਸਤਕਾਂ ਨੇ। ਇਹ ਲਾਇਬ੍ਰੇਰੀ ਦਾ ਇੱਕ ਪੁਰਾਤਤਵ ਸੈਕਸ਼ਨ ਆ। ਇਹਦੇ ਵਿੱਚ 11,000 ਕਿਤਾਬਾਂ ਤੇ 3,000 ਦੇ ਕਰੀਬ ਦੁਰਲੱਭ ਤੇ ਅਮੋਲ ਹੱਥ ਲਿਖਤ ਖਰੜੇ ਆ। ਇਹਨਾਂ ਦੀ ਰੱਖ ਰਖਾਓ ਨਾ ਹੋਣ ਕਰਕੇ ਬਰਬਾਦੀ ਦੀ ਜਿਹੜਾ ਦੀ ਉਹ ਕੰਢੇ ਦੇ ਉੱਤੇ ਪਹੁੰਚ ਚੁੱਕੇ ਹੋਏ ਆ। ਇਹ ਜਿਹੜੀਆਂ ਹੱਥ ਲਿਖਤਾਂ ਨੇ ਦੁਰਲੱਭ, ਇਹਦੇ ਵਿੱਚ ਇੱਕ ਜਿਹੜਾ ਖਰੜਿਆਂ ਦੇ ਵਿੱਚ ਇੱਕ ਤਾੜ ਜਿਹੜਾ ਪਾਮ ਦੇ ਪੱਤਿਆਂ ਦੇ ਉੱਤੇ ਲਿਖਿਆ ਹੋਇਆ ਸਕੰਦ ਪੁਰਾਣ ਵੀ ਆ। ਔਰ 81,000 ਸ਼ਲੋਕ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਆ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮਹਿਕਮੇ ਦੀ ਬੇਧਿਆਨੀ ਕਰਕੇ ਭਾਰਤ ਸਰਕਾਰ ਦੇ ਵੱਲੋਂ ਭੇਜਿਆ 30 ਲੱਖ ਰੁਪਏ ਦਾ ਚੈੱਕ ਵੀ ਵਾਪਸ ਆ ਗਿਆ। ਅੱਗ ਬੁਝਾਊ ਯੰਤਰਾਂ ਦੀ ਮਿਆਦ ਵੀ ਮਾਰਚ 15 ਤੋਂ ਪੁੱਗੀ ਹੋਈ ਆ ਜੀ। ਜੇ ਮੰਨ ਲਓ ਇਹਨੂੰ ਅੱਗ ਲੱਗ ਜਾਂਦੀ ਹੈ ਤੇ ਉੱਥੇ ਜਿਹੜੇ ਪਏ ਹੁੰਦੇ ਆ ਜੀ ਅੱਗ ਬੁਝਾਉਣ ਵਾਲੇ, ਉਹ 15 ਤੋਂ ਮੁੜ ਕੇ ਕਦੀ ਉਹਨਾਂ ਨੂੰ ਜਿਹੜਾ ਜੀ ਉਹ ਦੁਬਾਰਾ ਤੋਂ ਭਰਾਇਆ ਹੀ ਨਹੀਂ ਗਿਆ ਜੀ। 800 ਬੰਦਿਆਂ ਦੇ ਬੈਠਣ ਦੀ ਸਮਰੱਥਾ ਵਾਲਾ ਆਡੀਟੋਰੀਅਮ ਜਿਹੜਾ ਜੀ ਉਹ 5 ਸਾਲਾਂ ਤੋਂ ਬੰਦ ਪਿਆ। ਚੀਫ ਲਾਇਬ੍ਰੇਰੀਅਨ ਜਿਹੜੀ ਇਹਦੀ ਉਹ ਇਹ ਮੰਨਦੇ ਆ ਕਿ ਕੈਪਟਨ ਸਰਕਾਰ ਦੇ ਪਹਿਲੇ ਬਜਟ ਦੇ ਵਿੱਚ ਲਾਇਬ੍ਰੇਰੀ ਨੂੰ ਜਿਹੜਾ ਸੀਗਾ ਜੀ ਲੇਟੈਸਟ ਡਿਜੀਟਲ ਬਣਾਉਣ ਦੇ ਵਾਸਤੇ ਜਿਹੜਾ ਐਲਾਨ ਕੀਤਾ ਹੋਇਆ ਸੀਗਾ, ਪਰ ਕੁਛ ਨਹੀਂ ਹੋਇਆ ਜੀ। ਜਿਹੜੇ ਸਾਬਕਾ ਡਿਪਟੀ ਸਪੀਕਰ ਨੇ ਬੀਰ ਦਵਿੰਦਰ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ 4 ਦੀਵਾਰੀ ਨਾ ਹੋਣ ਕਰਕੇ ਇੱਥੇ ਖਰੜੇ ਜਿਹੜੇ ਕਿਸੇ ਸਮੇਂ ਵੀ ਚੋਰੀ ਹੋ ਸਕਦੇ ਆ। ਉਹ ਇਹ ਵੀ ਕਹਿੰਦੇ ਆ ਕਿ ਰਾਜ ਸਰਕਾਰ ਨੇ 1 ਦਹਾਕੇ ਤੋਂ ਪੈਸਾ ਜਿਹੜਾ ਜੀ ਉਹ ਜਮ੍ਹਾਂ ਨਹੀਂ ਕਰਾਇਆ। 1 ਦਹਾਕੇ ਤੋਂ ਰਾਜਾ ਰਾਮ ਮੋਹਨ ਰਾਏ ਫਾਊਂਡੇਸ਼ਨ ਕਲਕੱਤਾ ਦੇ ਵੱਲੋਂ ਭੇਜੀ ਜਾਂਦੀ 30 ਲੱਖ ਰੁਪਏ ਦੀ ਸਾਲਾਨਾ ਗ੍ਰਾਂਟ ਵੀ ਬੰਦ ਹੈ, ਕਿਉਂਕਿ ਇਸ ਗ੍ਰਾਂਟ ਦੇ ਵਿੱਚ ਹਰ ਸਾਲ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਹਿੱਸੇ ਦੀ ਬਣਦੀ 20 ਲੱਖ ਰੁਪਏ ਦੀ ਰਕਮ ਜਿਹੜੀ ਹੈ ਜੀ ਉਹ 10 ਸਾਲਾਂ ਤੋਂ ਸਰਕਾਰ ਨੇ ਜਮ੍ਹਾਂ ਨਹੀਂ ਕਰਾਈ। ਇੱਕ ਲਾਇਬ੍ਰੇਰੀ, ਸੈਂਟਰਲ ਲਾਇਬ੍ਰੇਰੀ ਜਿੱਥੇ ਦੁਰਲੱਭ ਖਰੜੇ ਪਏ ਆ, ਉਹਦੇ ਕੀ ਹਾਲਾਤ, ਮੁੱਖ ਮੰਤਰੀ ਦਾ ਇਹ ਸ਼ਹਿਰ ਆ ਜੀ ਇਸ ਵੇਲੇ ਜਿਹੜੇ ਜੀ ਉਹ ਬਣਾ ਦਿੱਤੇ ਗਏ ਆ। ਤੋ ਗੱਲ ਇਹ ਆ ਵੀ ਕਿਸੇ ਪਾਸੇ ਸ਼ੁਰੂ ਕਰ ਲਓ, ਕਿੱਥੋਂ ਤੱਕ ਮਰਜ਼ੀ ਜਿਹੜਾ ਜੀ ਉਹ ਲੈ ਜਾਓ। ਕਿਉਂ ਜਾਪਦਾ ਹੈ ਕਿ ਸਰਕਾਰ ਜਿਹੜੀ ਹੈ ਜੀ ਉਹ ਚੰਦ ਕੋਈ 5-7 ਅਫਸਰਾਂ ਦੇ ਸਿਰ ਦੇ ਉੱਤੇ ਜਿਹੜੀ ਜੀ ਉਹ ਚੱਲ ਰਹੀ ਹੈ। ਅਦਰਵਾਈਜ਼ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਡਰ ਡੁੱਕਰ ਜਿਹੜਾ ਜੀ ਪੰਜਾਬ ਦੇ ਵਿੱਚ ਹੈ ਨੀ ਗਾ। ਲੋਕਾਂ ਨੇ ਕੀ ਸੋਚ ਕੇ ਵੋਟਾਂ ਜਿਹੜੀਆਂ ਉਹ ਪਾਈਆਂ ਸੀ, ਕੀ ਬਣ ਗਿਆ ਪੰਜਾਬ ਦਾ ਜੀ। ਤੇ ਅੱਗੇ ਸੰਗਰੂਰ ਦੀ ਗੱਲ ਕਰਦੇ ਆ, ਜਿਹੜੇ ਮੁੰਡੇ ਆ ਫਸੇ ਹੋਏ ਨਸ਼ੇ ਦੇ ਵਿੱਚ ਆ, ਕਈ ਅਵਲੀਆਂ ਬਿਮਾਰੀਆਂ ਵੀ ਉਹਨਾਂ ਨੂੰ ਲੱਗੀਆਂ ਹੋਈਆਂ, ਉਹਨਾਂ ਦੇ ਮਾਪੇ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਰਹੇ ਸਾਡੇ ਬੱਚੇ ਬਚਾਓ। ਐਕਚੁਅਲੀ ਜੀ ਜਿਹੜੇ ਪੰਜਾਬ ਦੇ ਵਿੱਚ ਚਿੱਟੇ ਦਾ ਪ੍ਰਕੋਪ ਇਸ ਵੇਲੇ ਸਿਰ ਚੜ੍ਹ ਕੇ ਇੱਕ ਵਾਰੀ ਫੇਰ ਬੋਲ ਰਿਹਾ ਜੀ। ਸਰਕਾਰੀ ਦਾਅਵੇ ਜਿਹੜੇ ਆ 90% ਨਸ਼ਾ ਖਤਮ ਕਰਨ ਦੀ ਗੱਲ ਆਖੀ ਜਾਂਦੇ ਆ। ਪਤਾ ਨਹੀਂ ਉਹ ਇਹ ਦਾਅਵੇ ਕਿੱਥੋਂ ਲਿਆਉਂਦੇ ਆ। ਸ਼ਾਇਦ ਉਹੋ ਜਿਹਾ ਜਿਹੋ ਜਿਹੀ ਪਿਛਲੀ ਸਰਕਾਰ ਕਰਦੀ ਸੀ। ਪਿਛਲੀ ਸਰਕਾਰ ਮੰਨਦੀ ਹੋਈ ਨਹੀਂ ਸੀ ਨਸ਼ਾ ਹੈਗਾ ਤੇ ਮੌਜੂਦਾ ਕਹਿੰਦੀ ਅਸੀਂ 90% ਖਤਮ ਕਰਤਾ। ਪੰਜਾਬ ਦੇ ਵਿੱਚ 2-3 ਡੈਥ ਰੋਜ਼ ਜਿਹੜੀਆਂ ਦੀ ਓਵਰਡੋਜ਼ ਦੇ ਨਾਲ ਹੋਈ ਜਾ ਰਹੀਆਂ ਨੇ। ਉਸੇ ਤਰੀਕੇ ਦੇ ਨਾਲ ਸੰਗਰੂਰ ਵਾਲਾ ਮਾਮਲਾ ਜਿਹੜਾ ਜੀ ਉਹ ਕਾਫੀ ਚਰਚਾ। ਇੱਥੇ ਕੁਝ ਦਰਜਨ ਦੇ ਕਰੀਬ ਨੌਜਵਾਨ ਨੇ, ਉਹਨਾਂ ਦੇ ਵੱਲੋਂ ਜਿਹੜਾ ਵੇਸਟ ਸੁੱਟਿਆ ਜਾਂਦਾ ਹਸਪੀਟਲ ਦਾ, ਉੱਥੋਂ ਸਰਿੰਜਾਂ ਲੱਭ ਲੈਂਦੇ ਸੀਗੇ ਔਰ ਸਰਿੰਜ ਤੇ ਪੈਸੇ ਨਾ ਲਾਉਣੇ ਪੈਣ। ਉਹਨਾਂ ਸਰਿੰਜਾਂ ਦੇ ਨਾਲ ਨਸ਼ੇ ਦੇ ਟੀਕੇ ਜਿਹੜੇ ਜੀ ਉਹ ਲਾਉਂਦੇ ਸੀਗੇ। ਇਹ ਪਿੰਡ ਬਡਰੁੱਖਾਂ ਵਾਲੇ ਜਿਹੜੇ ਜੀ ਉਹ ਚਿੰਤਿਤ ਨੇ ਇਸ ਗੱਲ ਨੂੰ ਲੈ ਕੇ। ਜਿਹੜੇ ਨਸ਼ਿਆਂ ਤੇ ਪੀੜਤ ਨੌਜਵਾਨ ਨੇ, ਉਹਨਾਂ ਦੀਆਂ ਮਾਵਾਂ ਦੇ ਅਥਰੂ ਜਿਹੜੇ ਆ ਜੀ ਅੱਖਾਂ ਦੇ, ਉਹ ਸਾਂਭੇ ਨਹੀਂ ਜਾ ਰਹੇ ਬਡਰੁੱਖਾਂ ਦੇ ਵਿੱਚ, ਕਿਉਂਕਿ ਇਹ ਮਾਮਲਾ ਹਾਈਲਾਈਟ ਹੋ ਗਿਆ। ਅਸਲ ਦੇ ਵਿੱਚ ਇਹ ਗੱਲ ਪ੍ਰਸ਼ਾਸਨ ਨਹੀਂ ਅਜੇ ਮੰਨਦਾ ਜੀ, ਪਰ ਇਹ ਰਿਐਲਿਟੀ ਆ ਕਿ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਨੌਜਵਾਨ ਆ ਇਹ HIV ਪੀੜਤ ਹੋ ਗਏ ਆ ਜੀ। ਜਿੱਥੋਂ ਅਸਲ ਦੇ ਵਿੱਚ ਪ੍ਰਸ਼ਾਸਨ ਹੁਣ ਭੱਜਿਆ, ਇਹ ਬਣ ਕੀ ਗਿਆ।
ਪ੍ਰਸ਼ਾਸਨ ਵਾਲੇ ਜਿਹੜੇ ਜੀ ਉਹ ਬਡਰੁੱਖਾਂ ਦੇ ਵਿੱਚ ਆਏ, SDM DSP ਜਿਹੜੀਆਂ ਮਾਵਾਂ ਸੀਗੀਆਂ ਜੀ ਉਹ ਹੱਥ ਜੋੜਦੀਆਂ ਦਿਸੀਆਂ ਇਹਨਾਂ ਅਫਸਰਾਂ ਦੇ ਮੂਹਰੇ ਕਿ ਸਾਡੇ ਪੁੱਤਾਂ ਦਾ ਕੁਝ ਸੋਚੋ। ਨਸ਼ੇ 'ਚ ਟੱਲੀ ਹੋਏ ਇੱਕ ਨੌਜਵਾਨ ਨੂੰ ਘਰ ਦੇ ਕਮਰੇ ਦਾ ਬੂਹਾ ਤੋੜ ਕੇ ਬਾਹਰ ਕੱਢਣਾ ਪਿਆ। 4 ਹੋਰ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਪ੍ਰਸ਼ਾਸਨ ਨੇ ਇਲਾਜ ਦੇ ਵਾਸਤੇ ਨਸ਼ਾ ਛੁਡਾਊ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਲਗਾਤਾਰ ਤੀਜੇ ਦਿਨ ਪੁਲਿਸ ਤੇ ਸਿਹਤ ਵਿਭਾਗ ਪਿੰਡ ਬਡਰੁੱਖਾਂ ਦੇ ਵਿੱਚ ਮੌਜੂਦ ਹੈ। ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦਾ ਜਿਹੜਾ ਜੀ ਉਹ ਡਰਾਮਾ, ਮੈਂ ਕਹੂੰਗਾ ਜੀ ਡਰਾਮਾ ਜਿਹੜਾ ਜੀ ਉਹ ਕਰ ਰਹੇ ਆ। ਜਿਹੜੇ SDM ਤੇ DSP ਜਿਹੜੇ ਆ ਜੀ ਉਹ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਣੇ ਪਿੰਡ ਦੇ ਵਿੱਚ ਜਿਹੜਾ ਜੀ ਪਹੁੰਚੇ। ਉਹਨਾਂ ਨੌਜਵਾਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਜਿਹੜੀਆਂ ਵੇਸਟ ਸਰਿੰਜਾਂ ਦੇ ਨਾਲ ਨਸ਼ੇ ਦੇ ਟੀਕੇ ਲਾ ਕੇ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋਏ ਪਏ ਆ। ਇੱਕ ਜਿਹੜੀ ਮਾਂ ਸੀਗੀ ਉਹਨੇ SDM ਦੇ ਮੂਹਰੇ ਹੱਥ ਜੋੜ ਕੇ ਦੁਹੱਥੜਾ ਮਾਰਿਆ ਜੀ, ਉਹਦੇ ਪੁੱਤ ਨੂੰ ਬਚਾ ਲਓ, ਨਸ਼ੇ ਨੇ ਉਹਦੇ ਘਰ ਜਿਹੜਾ ਜੀ ਉਹ ਬਰਬਾਦ ਕਰ ਦਿੱਤਾ। ਉਹ ਕਹਿੰਦੀ ਆ ਕਿ ਉਹਦਾ ਪੁੱਤ 3 ਸਾਲਾਂ ਤੋਂ ਨਸ਼ੇ ਕਰ ਰਿਹਾ ਬਿਨਾਂ ਕਿਸੇ ਰੋਕ ਟੋਕ ਦੇ। ਸੌਖਾ ਨਸ਼ਾ ਹਰੇਕ ਜਗ੍ਹਾ ਤੇ ਮਿਲ ਜਾਂਦਾ। ਉਹਦੀ ਨੂੰਹ ਪੇਕੇ ਚਲੇਗੀ ਆ, ਰੋਜ਼ ਜਿਹੜੀ ਨਸ਼ੇ ਦੀ ਪੂਰਤੀ ਦੇ ਵਾਸਤੇ ਪੈਸੇ ਮੰਗਦਾ, ਘਰਦਿਆਂ ਦੇ ਨਾਲ ਲੜਦਾ, ਧਮਕੀ ਦਿੰਦਾ, ਉਹਨੂੰ ਕੁਝ ਨਹੀਂ ਪਤਾ ਲੱਗਦਾ। ਹੁਣ ਜਦੋਂ ਤੋਂ ਇਹਨਾਂ ਮਾਪਿਆਂ ਨੂੰ ਇਹ ਪਤਾ ਲੱਗਿਆ ਕਿ ਇਹ ਜਿਹੜੇ ਨਿਆਣੇ ਨੇ ਉਹਨਾਂ ਦੇ ਉਹ ਤਾਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਗਏ, ਤਾਂ ਹੱਥਾਂ ਪੈਰਾਂ ਦੀਆਂ ਇਹਨਾਂ ਮਾਪਿਆਂ ਨੂੰ ਪਈਆਂ ਨੇ। ਪ੍ਰਸ਼ਾਸਨ ਕਾਗਜ਼ਾਂ ਦਾ ਢਿੱਡ ਭਰਨ ਦੇ ਵਾਸਤੇ ਜਿਹੜਾ ਜੀ ਇੱਥੇ ਪਹੁੰਚਿਆ ਹੋਇਆ। ਜਦੋਂ ਇੱਕ ਘਰ ਦੇ ਵਿੱਚ ਪਹੁੰਚੇ ਤੇ ਨਸ਼ੇ 'ਚ ਟੱਲੀ ਇੱਕ ਮੁੰਡੇ ਨੇ ਅੰਦਰੋਂ ਕਮਰੇ ਦੇ ਕੁੰਡੀ ਲਾ ਲਈ। ਇਹ BA B.Ed ਕਰ ਚੁੱਕਿਆ ਮੁੰਡਾ, MA ਦੇ ਵਿੱਚ ਇਹਨੇ ਦਾਖਲਾ ਜਿਹੜਾ ਜੀ ਉਹ ਲਿਆ ਸੀਗਾ। ਇਹਦਾ ਜਿਹੜਾ ਜੀ ਕਿਸਾਨ ਪਿਓ ਕਹਿੰਦਾ ਕਿ ਨਸ਼ਿਆਂ ਦੇ ਆਦੀ ਉਹਦੇ ਪੁੱਤ ਨੇ ਘਰ ਦਾ ਸਾਰਾ ਸਮਾਨ ਵੇਚਤਾ, ਮੰਜੇ, ਸਬਮਰਸੀਬਲ ਮੋਟਰ, ਭਾਂਡੇ, ਛੱਤ ਦੀਆਂ ਗਰਿੱਲਾਂ ਤੱਕ ਵੇਚਤੀਆਂ ਨੇ। ਨਸ਼ਿਆਂ ਦੇ ਵਾਸਤੇ ਪੈਸੇ ਮੰਗਦਾ, ਮਾਂ ਨਾਲ ਲੜਾਈ ਹੁੰਦੀ ਆ, ਉਹਦੀ ਜਿਹੜੀ ਘਰ ਵਾਲੀ ਆ ਉਹ ਪੇਕੇ ਚਲੇਗੀ, ਉਹਦੀ ਮਾਂ ਪੇਕੇ ਚਲੇਗੀ। ਰੋਟੀ ਤੋਂ ਵੀ ਇਹ ਟੱਬਰ ਜਿਹੜਾ ਜੀ ਉਹ ਆਤੁਰ ਹੋ ਗਿਆ, ਰੋਟੀ ਉਹਨੂੰ ਜਿਹੜਾ ਜੀ ਉਹ ਮਿਲਦੀ ਨਹੀਂ। ਨੌਜਵਾਨ ਨੇ ਜਦੋਂ ਬੂਹਾ ਨਹੀਂ ਖੋਲਿਆ ਤਾਂ ਬੂਹਾ ਤੋੜ ਕੇ ਉਹਨੂੰ ਬਾਹਰ ਕੱਢਿਆ ਗਿਆ। ਉਹਨੂੰ ਨਸ਼ਾ ਛਡਾਊ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਇੱਥੇ ਜਿਹੜੀਆਂ ਔਰਤਾਂ ਸੀਗੀਆਂ ਜੀ ਉਹ ਰੋਣ ਲੱਗ ਪਈਆਂ ਜਦੋਂ ਇਹ ਟੀਮ ਆਈ ਤੇ ਉਹਨਾਂ ਦੇ ਪੁੱਤਾਂ ਦੇ ਜਿਹੜੇ ਜੀ ਇਹ ਹਾਲਾਤ ਬਣ ਗਏ ਆ। ਜਿਹੜਾ SDM ਆ ਜੀ ਉਹ ਕਹਿੰਦਾ ਕਿ ਨਸ਼ਿਆਂ ਦਾ ਫੈਲਾਓ ਪੰਜਾਬ ਲਈ ਵੱਡੀ ਸਮੱਸਿਆ ਬਣ ਗਿਆ। ਇਹ SDM ਕਹਿੰਦਾ ਮਾਪਿਆਂ ਨੂੰ ਇਹ ਡਰ ਸਤਾਉਂਦਾ ਕਿ ਉਹਨਾਂ ਦੇ ਬੱਚੇ ਨਸ਼ੇ ਦੇ ਆਦੀ ਨਾ ਬਣ ਜਾਣ, ਬਣ ਗਏ ਜਿਹੜੇ ਜੀ ਬਹੁਤੇ। ਔਰ ਇਸ ਨਿਗਰੀ ਹੋਈ ਹਾਲਤ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਇਹ ਕੋਈ ਪ੍ਰਸ਼ਾਸਨ ਜਿਹੜਾ ਜੀ ਉਹ ਜ਼ਿੰਮੇਵਾਰੀ ਲੈਣ ਦੇ ਵਾਸਤੇ ਤਿਆਰ ਨਹੀਂ ਗੇ। ਇਹੀ ਤਰਸਯੋਗ ਹਾਲਾਤ ਅੱਜ ਤੋਂ ਠੀਕ ਇੱਕ ਵਾਰ ਪਹਿਲਾਂ ਵੀ ਬਣੇ ਸੀ ਜਦੋਂ ਪੰਜਾਬ ਦੇ ਵਿੱਚ ਮਰੋ ਜਾਂ ਵਿਰੋਧ ਕਰੋ ਮੁਹਿੰਮ ਜਿਹੜੀ ਉਹ ਚੱਲੀ ਸੀ। ਸਰਕਾਰ ਨੇ ਬੜੇ ਵੱਡੇ ਦਾਅਵੇ ਜਿਹੜੇ ਜੀ ਉਦੋਂ ਕਰਤੇ ਸੀ। 83 ਲੋਕ ਇਸ ਮੁਹਿੰਮ ਨੂੰ ਫੇਲ ਕਰਨ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਉਦੋਂ ਲਾ ਰਹੇ ਸੀ। ਕੋਈ ਨਾਅਰੇ ਬਦਲ ਕੇ ਜਿਹੜਾ ਜੀ ਉਹ ਤੁਰ ਪਿਆ ਸੀ, ਕੋਈ ਜਿਹੜਾ ਇੱਥੇ ਹਸਪੀਟਲਾਂ ਦੇ ਵਿੱਚ ਤੁਰ ਪਿਆ ਸੀਗਾ ਜੀ ਡੋਪ ਟੈਸਟ ਕਰਵਾਉਣ ਦੇ ਵਾਸਤੇ। ਸਭ ਚੁੱਪ ਧਾਰ ਕੇ ਜਿਹੜਾ ਜੀ ਉਹ ਬੈਠੇ ਹੋਏ ਨੇ, ਕਿਉਂਕਿ ਜਦੋਂ ਸਰਕਾਰ ਹੀ ਬੋਲਣ ਦੇ ਵਾਸਤੇ ਤਿਆਰ ਨਹੀਂ ਤੇ ਹੋਰ ਫਿਰ ਕੌਣ ਬੋਲੇ। ਬਿਲਕੁਲ ਜੀ, ਲੋਕ ਤੇ ਆਪ ਵਿਚਾਰੇ ਤਰਾ ਕਰ ਰਹੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਸਿੱਖ ਫॉर ਜਸਟਿਸ ਤੇ ਪਾਬੰਦੀ ਲਾਈ। ਬਿਲਕੁਲ ਜੀ, ਇਹ ਜਿਹੜੀ ਸਿੱਖ ਫॉर ਜਸਟਿਸ ਆ ਅਮਰੀਕਾ ਤੋਂ ਜਿਹੜੀ ਰਨ ਕਰਦੀ ਹੈ ਜੀ, ਉਹਦੇ ਉੱਤੇ ਪਾਬੰਦੀ ਲਾਤੀ ਹੈ ਜੀ। ਇਹ ਵੱਖਵਾਦੀ ਪ੍ਰਚਾਰ ਕਰਦੀ ਹੈ ਜਥੇਬੰਦੀ ਔਰ ਸਿੱਖ ਰੈਫਰੈਂਡਮ 2020 ਦੇ ਬਾਰੇ ਇਹ ਜਿਹੜਾ ਜੀ ਉਹ ਪ੍ਰਚਾਰ ਕਰਦੀ ਹੈ। ਪਿਛਲੇ ਦਿਨੀ ਇਸ ਜਥੇਬੰਦੀ ਨੇ ਜਿਹੜਾ ਸੀਗਾ ਜੀ ਪਾਕਿਸਤਾਨ ਦੇ ਵਿੱਚ ਵੀ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਉੱਥੋਂ ਦੇ ਪ੍ਰਸ਼ਾਸਨ ਨੇ ਇਹਨਾਂ ਨੂੰ ਰੋਕ ਦਿੱਤਾ ਸੀਗਾ, ਕਿਉਂਕਿ ਭਾਰਤ ਵੀ ਇਹ ਗੱਲ ਕਹਿੰਦਾ, ਕਰਤਾਰਪੁਰ ਲਾਂਘੇ ਦੇ ਬਾਰੇ ਦੇ ਵਿੱਚ ਵੀ ਇਹ ਗੱਲ ਕਹਿੰਦਾ ਕਿ ਜਿਹੜਾ ਜੀ ਇੱਥੇ ਜਿਹੜੀ ਸਿੱਖ ਫॉर ਜਸਟਿਸ ਹੈ ਉਹ ਇੱਧਰੋਂ ਗਏ ਸਿੱਖਾਂ ਨੂੰ ਭੜਕਾ ਸਕਦੀ ਹੈ। ਇਹ ਜਥੇਬੰਦੀ ਇੰਗਲੈਂਡ ਤੇ ਪਾਕਿਸਤਾਨ ਦੇ ਵਿੱਚ ਕਾਫੀ ਸਰਗਰਮ ਹੈ। ਇਹਦਾ ਜਿਹੜਾ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਪੱਖ ਇਹ ਵੀ ਆ ਕਿ ਪਾਕਿਸਤਾਨ ਨੇ ਅਪ੍ਰੈਲ ਦੇ ਵਿੱਚ ਸਿੱਖ ਫॉर ਜਸਟਿਸ ਦੇ ਉੱਥੇ ਜਿਹੜੇ ਸਮਾਗਮ ਸੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ, ਜਦੋਂ ਕਿ ਭਾਰਤ ਨੇ ਹੁਣ ਇਹ ਜਿਹੜਾ ਫੈਸਲਾ ਜਿਹੜਾ ਜੀ ਉਹ ਬਾਅਦ ਦੇ ਵਿੱਚ ਲਿਆ। ਸਿੱਖ ਫॉर ਜਸਟਿਸ ਖਾਲਿਸਤਾਨ ਦੀ ਸਮਰਥਕ ਹੈ ਤੇ ਇਹਦੀ ਜਿਹੜੀ ਉਹ ਜਿਹੜੀ ਰਾਏ ਸ਼ੁਮਾਰੀ ਦੀ ਗੱਲ ਜਿਹੜੀ ਉਹ ਕਰਦੀ ਹੈ।
ਪੰਜਾਬ ਪੁਲਿਸ ਦੇ ਅਧਿਕਾਰੀ ਕਹਿੰਦੇ ਆ ਕਿ ਸਿੱਖਸ ਫਾਰ ਜਸਟਿਸ ਤੇ ਪਾਬੰਦੀ ਲਾਉਣ ਦਾ ਫੈਸਲਾ ਦਿੱਲੀ ਦੀ ਭਾਰਤ ਸਰਕਾਰ ਨੇ ਲਿਆ ਔਰ ਜਿਹੜੀ ਪੰਜਾਬ ਪੁਲਿਸ ਹੈ ਉਹ ਪਹਿਲਾਂ ਹੀ ਭਾਰਤ ਦੇ ਵਿੱਚ ਸਿੱਖਸ ਫਾਰ ਜਸਟਿਸ ਦੇ ਅੱਧੀ ਦਰਜਨ ਦੇ ਕਰੀਬ ਸਮਰਥਕ ਜਿਹੜੇ ਆ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੋਈ ਹੈ ਜੀ। ਕਈਆਂ ਦੇ ਉੱਤੇ ਮਾਮਲੇ ਜਿਹੜੇ ਆ ਜੀ ਉਹ ਦਰਜ ਹੋਏ ਆ। ਜਿਹੜਾ ਸਿੱਖਸ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਨੇ ਉਹਨੇ ਪਿੱਛੇ ਜੇ ਇਹ ਜਿਹੜੇ ਪੰਜਾਬ ਪੁਲਿਸ ਦੇ DGP ਨੇ ਦਿਨਕਰ ਗੁਪਤਾ ਉਹਨੂੰ ਧਮਕੀ ਵੀ ਜਿਹੜੀ ਜੀ ਉਹ ਦਿੱਤੀ ਸੀਗੀ। ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਟਵਿੱਟਰ ਨੇ ਜਿਹੜਾ ਸੀਗਾ ਜੀ ਇਹਦੇ ਸਿੱਖਸ ਫਾਰ ਜਸਟਿਸ ਦਾ ਜਿਹੜਾ ਬੁਲਾਰਾ ਹੈ, ਜਿਹੜਾ ਕਾਨੂੰਨੀ ਸਲਾਹਕਾਰ ਹੈ, ਉਹਦੇ ਜਿਹੜਾ ਟਵਿੱਟਰ ਖਾਤਾ ਉਹਨੂੰ ਵੀ ਮੁਲਤਵੀ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਸਦਾ ਆਪਣੀ ਜਿਹੜਾ ਜੀ ਬਹੁਤੇ ਮਸਲਿਆਂ ਦੇ ਉੱਤੇ ਚੁੱਪ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਇਸ ਫੈਸਲੇ ਦੇ ਉੱਤੇ ਸਵਾਗਤ ਜਿਹੜਾ ਜੀ ਉਹ ਕੀਤਾ। ਪਿਛਲੇ ਦਿਨੀ ਜਦੋਂ ਟਰੂਡੋ ਵਾਲਾ ਮਾਮਲਾ ਜਿਹੜਾ ਜੀ ਆਇਆ ਸੀਗਾ ਇੱਥੇ ਖਾਲਿਸਤਾਨ ਵਾਲਾ, ਉਦੋਂ ਵੀ ਜਿਹੜੇ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਟਵੀਟ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਇਹਦੀ ਪਾਬੰਦੀ ਲੱਗਣ ਦੇ ਨਾਲ, ਕਿਉਂਕਿ ਇਹਦਾ ਇੱਕ ਜਿਹੜਾ ਜੀ ਇੱਕ ਪਹਿਲੂ ਆ ਕਿ ਜਦੋਂ ਪੁਲਿਸ ਨੇ ਕਿਸੇ ਨੂੰ ਆਪਣੀ ਅੜਿੱਕੇ ਦੇ ਵਿੱਚ ਲੈਣਾ ਹੁੰਦਾ, ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਨੇ, ਤਾਂ ਉਹ ਇਹ ਕਹਿੰਦੀ ਆ ਜੀ ਕਿ ਫਲਾਂ ਜਿਹੜੀ ਜਥੇਬੰਦੀ ਆ ਇਹ ਉਹਦੇ ਵਾਸਤੇ ਜਿਹੜਾ ਜੀ ਉਹ ਕੰਮ ਕਰਦੇ ਸੀ, ਕਹਿ ਕੇ ਕਿਸੇ ਨੂੰ ਵੀ ਜਿਹੜਾ ਜੀ ਉਹ ਡੁੰਗ ਲੈਂਦੇ ਆ। ਇਹ ਪਾਬੰਦੀ ਲੱਗਣ ਦੇ ਨਾਲ ਇਹ ਅਜਿਹੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਪੈਦਾ ਹੋਊ। ਜੀ ਕਈ ਨਿਰਦੋਸ਼ ਇਸੇ ਤਰ੍ਹਾਂ ਫੜੇ ਜਾਣਗੇ। ਤਾਂ ਅੱਗੇ ਗੱਲ ਕਰਦੇ ਨਵਜੋਤ ਸਿੱਧੂ ਦੀ, ਕਈ ਕਾਫੀ ਦਿਨਾਂ ਤੋਂ ਉਹ ਚੁੱਪ ਆ, ਕਈ ਕਹਿੰਦੇ ਕਿ ਮਾਤਾ ਜੀ ਦੀ ਭਗਤੀ ਦੇ ਵਿੱਚ ਲੀਨ ਹੋ ਗਏ ਨੇ। ਬਿਲਕੁਲ ਜੀ, ਪੰਜਾਬ ਦੇ ਪਤਾ ਨਹੀਂ ਕੈਬਨਿਟ ਮੰਤਰੀ ਵੈਸੇ ਤਾਂ ਆਫੀਸ਼ੀਅਲੀ ਅਜੇ ਹੈਗੇ ਆ, ਉਹਨਾਂ ਨੇ ਉਹਦਾ ਆਪਣਾ ਜਿਹੜਾ ਜੀ ਉਹ ਨਹੀਂ ਸੰਭਾਲਿਆ ਤੇ ਅੱਜ ਕੱਲ੍ਹ ਉਹ ਬਿਲਕੁਲ ਜਿਹੜਾ ਜੀ ਚਰਚਾ ਤੋਂ ਬਾਹਰ ਨੇ। ਇੰਨੀ ਦੇਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਚੁੱਪ ਰਹਿਣਾ ਆਪਣੇ ਆਪ 'ਚ ਪ੍ਰਾਪਤੀ ਆ। ਨਾ ਨਵਜੋਤ ਸਿੰਘ ਸਿੱਧੂ ਬੋਲ ਰਹੇ ਆ, ਨਾ ਨਵਜੋਤ ਕੌਰ ਸਿੱਧੂ ਜਿਹੜੇ ਆ ਜੀ ਉਹਨਾਂ ਦੇ ਮਿਸਿਸ ਉਹੀ ਬੋਲ ਰਹੇ ਆ। ਇੰਨੀ ਦੇਰ ਤਾਂ ਉਹ ਬਿਆਨ ਦੇਣ ਦੇ ਵਾਸਤੇ ਚੁੱਪ ਕਦੀ ਰਹਿੰਦੇ ਹੀ ਨਹੀਂ। ਹਾਈ ਕਮਾਂਡ ਤੱਕ ਉਹਨਾਂ ਨੇ ਪਹੁੰਚ ਕੀਤੀ, ਹਾਈ ਕਮਾਂਡ ਆਪ ਖਿਲਰੀ ਫਿਰਦੀ ਆ, ਕਹਾਣੀ ਉੱਥੋਂ ਤੁਰੀ ਨਹੀਂ। ਇਹ ਠੀਕ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਮੰਤਰੀ ਨੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਖੋਲ੍ਹਿਆ ਸੀਗਾ ਮੋਰਚਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਉਹ ਵੀ ਸਾਰੇ ਚੁੱਪ ਨੇ, ਕੋਈ ਨਹੀਂ ਬੋਲ ਰਿਹਾ। ਪਰ ਹੁਣ ਇਹ ਪਤਾ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਵੈਸ਼ਨੋ ਦੇਵੀ ਦੀ ਭਗਤੀ ਦੇ ਵਿੱਚ ਜਿਹੜਾ ਜੀ ਉਹ ਲੀਨ ਨੇ। ਅੱਜ ਕੱਲ੍ਹ ਪੰਜਾਬ ਦੇ ਵਿੱਚ ਉਹ ਕਿਤੇ ਨਹੀਂ ਦਿਸਦੇ। ਕੁਝ ਜਿਹੜੇ ਸੂਤਰ ਨੇ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ 1 ਹਫ਼ਤੇ ਤੋਂ ਵੈਸ਼ਨੋ ਦੇਵੀ ਦੀ ਪੂਜਾ ਕਰ ਰਹੇ ਆ, ਉਹ ਕਿਸੇ ਨੂੰ ਨਹੀਂ ਮਿਲਦੇ। ਉਹਨਾਂ ਨੇ ਉਹਨਾਂ ਦੀ ਕੋਈ ਵੀ ਫੋਟੋ ਜਿਹੜਾ ਜੀ ਉਹ ਖਿੱਚਣ ਤੋਂ ਮਨਾ ਜਿਹੜਾ ਉਹ ਕੀਤਾ ਹੋਇਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸੰਬੰਧ ਜਿਹੜੇ ਆ ਜੀ ਉਹ ਠੀਕ ਨਹੀਂ ਚੱਲ ਰਹੇ। ਉਹਨਾਂ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਪਰ ਉਹਨਾਂ ਨੇ ਆਪਣਾ ਅਹੁਦਾ ਜਿਹੜਾ ਜੀ ਉਹ ਨਹੀਂ ਸੰਭਾਲਿਆ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਵੈਸ਼ਨੋ ਦੇਵੀ ਭਵਨ ਦੇ ਵਿੱਚ ਨੇ, ਉਹ ਸਾਰਾ ਦਿਨ ਜਿਹੜਾ ਜੀ ਵੈਸ਼ਨੋ ਦੇਵੀ ਦੀ ਭਗਤੀ ਕਰਦੇ ਆ। ਰੋਜ਼ ਸਵੇਰੇ ਛੇਤੀ ਉੱਠਦੇ ਆ, ਫਿਰ ਜਿਹੜੀ ਆਰਤੀ ਆ ਉਹਦੇ ਵਿੱਚ ਹਿੱਸਾ ਲੈਂਦੇ ਆ। ਆਰਤੀ ਖਤਮ ਹੋਣ ਤੋਂ ਬਾਅਦ ਉਹ ਕਿਸੇ ਨਾਲ ਗੱਲ ਨਹੀਂ ਕਰਦੇ, ਤੁਰੰਤ ਜਿਹੜਾ ਭਵਨ ਦੇ ਅੰਦਰ ਮੌਜੂਦ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਆ। ਅੱਜ ਕੱਲ੍ਹ ਗੁਪਤ ਨਰਾਤੇ ਕਹਿੰਦੇ ਆ ਜੀ ਚੱਲ ਰਹੇ ਆ ਔਰ ਇਹ ਵੀ ਮਾਨਤਾ ਹੈ ਕਿ ਇਹਨਾਂ ਨਰਾਤਿਆਂ ਦੇ ਦੌਰਾਨ ਵੈਸ਼ਨੋ ਦੇਵੀ ਦੀ ਪੂਜਾ ਜਿਹੜੀ ਆ ਜੀ ਬਹੁਤ ਲੋਕ ਕਰਦੇ ਆ, ਜਿਨ੍ਹਾਂ ਨੇ ਮੰਗਾਂ ਜਿਹੜੀਆਂ ਦੀ ਮੰਗੀਆਂ ਹੁੰਦੀਆਂ ਨੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਪਹਿਲਾਂ ਵੀ ਇੱਥੇ ਅਕਸਰ ਆਉਂਦੇ ਆ, ਤੇ ਇਸ ਵਾਰੀ ਜਿਹੜਾ ਜੀ ਉਹ ਫੇਰ ਗਏ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਇੱਕ ਗੱਲ ਜਿਹੜੀ ਹੈ ਜੀ ਉਹ ਵੀ ਸਭ ਨੂੰ ਜਿਹੜੀ ਉਹ ਪਤਾ ਆ ਕਿ ਉਹ ਅਕਸਰ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਆ ਔਰ ਉਹਨਾਂ ਦੀ ਬਾਂਹ ਦੇ ਉੱਤੇ ਬੰਨੀਆਂ ਜਿਹੜੀਆਂ ਜੀ ਢੇਰ ਸਾਰੀਆਂ ਖੰਮਣੀਆਂ ਜਿਹੜੀਆਂ ਨੇ ਉਹ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਉਹ ਰੋਜ਼ ਜਿਹੜਾ ਜੀ ਉਹ ਹਵਨ ਵਗੈਰਾ ਕਰਕੇ ਨਿਕਲਦੇ ਆ। ਹੁਣ ਜਿਹੜੀ ਉਹ ਭਗਤੀ ਇਹਨਾਂ ਦਿਨਾਂ ਦੇ ਵਿੱਚ ਕਰ ਰਹੇ ਆ, ਇਹਦੇ ਨਾਲ ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਕੁਝ ਢੈਲੇ ਪੈਂਦੇ ਆ, ਇਹ ਆਉਂਦੇ ਦਿਨ ਜਿਹੜਾ ਜੀ ਉਹ ਦੱਸਣਗੇ। ਪਰ ਇਹਨਾਂ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਸ ਵਾਰੀ ਆਪਣੇ ਬਿਆਨਾਂ ਕਰਕੇ ਚਰਚਿਤ ਨਹੀਂ, ਬਲਕਿ ਬਿਆਨ ਨਾ ਦੇਣ ਕਰਕੇ ਚਰਚਿਤ। ਬਿਲਕੁਲ ਜੀ ਬਿਲਕੁਲ, ਇੰਨੇ ਦਿਨ ਚੁੱਪ ਕਿਵੇਂ ਰਹਿ ਗਿਆ, ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਭਾਰਤ ਵਿਸ਼ਵ ਕੱਪ ਦੀ ਦੌੜ ਵਿੱਚੋਂ ਬਾਹਰ। ਬਿਲਕੁਲ ਜੀ, ਐਕਚੁਅਲੀ ਦੂਸਰੇ ਦਿਨ ਦੇ ਉੱਤੇ ਕਿਉਂਕਿ ਇਹ ਮੈਚ ਜਾ ਪਿਆ ਸੀਗਾ, ਤੋ ਇੱਕ ਬੇਹੱਦ ਰੋਮਾਂਚਕ ਜਿਹੜਾ ਸੀਗਾ ਜੀ ਸੈਮੀਫਾਈਨਲ, ਉਹਦੇ ਵਿੱਚ ਨਿਊਜ਼ੀਲੈਂਡ ਤੋਂ ਭਾਰਤ ਜਿਹੜਾ ਜੀ ਉਹ ਹਾਰ ਗਿਆ 18 ਦੌੜਾਂ ਦੇ ਫਰਕ ਦੇ ਨਾਲ। ਔਰ ਮੀਂਹ ਦੇ ਮੌਸਮ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਔਰ ਉਹਨੇ ਭਾਰਤ ਦੇ ਸਾਹਮਣੇ
240 ਜਿਹੜੀਆਂ ਸੀਗੀਆਂ ਦੀ ਉਹ ਰਨ ਦਾ ਟੀਚਾ ਰੱਖਿਆ। ਭਾਰਤ ਦੀ ਜਿਹੜੀ ਟੀਮ ਸੀ ਜੀ ਉਹ ਸਾਰੀ 221 ਦੌੜਾਂ ਬਣਾ ਕੇ ਜਿਹੜੀ ਆਊਟ ਹੋ ਗਈ ਸਾਰੀ। ਔਰ ਨਿਊਜ਼ੀਲੈਂਡ ਜਿਹੜਾ ਸੀਗਾ ਵਿਸ਼ਵ ਕੱਪ 2019 ਦੇ ਫਾਈਨਲ ਦੇ ਮੁਕਾਬਲੇ ਦੇ ਵਿੱਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਜਿਹੜੀ ਨਿਊਜ਼ੀਲੈਂਡ ਦੀ ਟੀਮ ਹੈ ਜੀ ਉਹ ਲਗਾਤਾਰ ਦੂਜਾ ਫਾਈਨਲ ਮੈਚ ਜਿੱਤੀ ਆ, ਮਾਫ ਕਰਨਾ ਫਾਈਨਲ ਦੇ ਵਿੱਚ ਪਹੁੰਚੀ ਹੈ, ਸੈਮੀਫਾਈਨਲ ਜਿੱਤ ਕੇ। ਔਰ 2015 ਦੇ ਵਿੱਚ ਵੀ ਉਹ ਇਸੇ ਖਿਤਾਬੀ ਮੁਕਾਬਲੇ ਦੇ ਵਾਸਤੇ ਫਾਈਨਲ ਦੇ ਵਿੱਚ ਪਹੁੰਚੀ ਸੀਗੀ, ਪਰ ਆਸਟ੍ਰੇਲੀਆ ਉਦੋਂ ਮੈਚ ਜਿਹੜਾ ਦੀ ਫਾਈਨਲ ਉਹਦੇ ਕੋਲੋਂ ਜਿੱਤ ਕੇ ਲੈ ਗਿਆ ਸੀਗਾ। ਦੂਜੇ ਫਾਈਨਲ ਦਾ ਜਿਹੜਾ ਮੁਕਾਬਲਾ ਹੈ ਜੀ ਉਹ 11 ਜੁਲਾਈ ਨੂੰ ਇੰਗਲੈਂਡ ਤੇ ਆਸਟ੍ਰੇਲੀਆ ਦੇ ਵਿਚਾਲੇ ਹੋਊਗਾ। ਔਰ ਜਿਹੜਾ ਉੱਥੋਂ ਜਿਹੜੀ ਟੀਮ ਫਾਈਨਲ ਦੇ ਵਿੱਚ ਪਹੁੰਚੂਗੀ ਫਿਰ ਉਹਨਾਂ ਦਾ ਮੁਕਾਬਲਾ ਹੋਊਗਾ। ਐਕਚੁਅਲੀ ਜਿਹੜੇ ਸ਼ੁਰੂਆਤੀ ਝਟਕੇ ਲੱਗੇ ਭਾਰਤੀ ਕ੍ਰਿਕਟ ਟੀਮ ਨੂੰ ਉਹਦੇ ਤੋਂ ਉਹਦਾ ਉੱਭਰਨਾ ਔਖਾ ਹੋ ਗਿਆ। ਹਾਲਾਂਕਿ ਜਡੇਜਾ ਤੇ ਮਹਿੰਦਰ ਸਿੰਘ ਧੋਨੀ ਨੇ ਜਿਹੜੀ ਸੀ ਉਹ ਉਮੀਦਾਂ ਜਿਹੜੀਆਂ ਸੀ ਉਹ ਭਾਰਤ ਦੀਆਂ ਬਣਾਈ ਰੱਖੀਆਂ, ਪਰ ਜਦੋਂ ਮਹਿੰਦਰ ਸਿੰਘ ਧੋਨੀ ਆਊਟ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਜੀ ਸਾਰਾ ਕੁਝ ਢਹਿ ਢੇਰੀ ਭਾਰਤੀ ਕ੍ਰਿਕਟ ਟੀਮ ਦਾ ਜਿਹੜਾ ਉਹ ਹੋ ਗਿਆ। ਵੈਸੇ ਉਹ ਅਜੇਤੂ ਰਹੀ ਇੱਕ ਮੈਚ ਨੂੰ ਛੱਡ ਕੇ ਜਿਹੜਾ ਕਿ ਇੰਗਲੈਂਡ ਤੋਂ ਉਹ ਹਾਰ ਗਈ ਸੀ, ਉਹਦੇ ਉੱਤੇ ਵੀ ਬੜੇ ਸਾਰੇ ਕਿੰਤੂ ਪਰੰਤੂ ਉਸ ਮੈਚ ਦੇ ਉੱਤੇ ਹੋਏ ਸੀਗੇ। ਜਿਹੜਾ ਸੈਮੀਫਾਈਨਲ ਮੈਚ ਸੀਗਾ ਜੀ ਇਹਦੇ ਵਿੱਚ ਦੂਜੇ ਓਵਰ ਦੇ ਵਿੱਚ ਰੋਹਿਤ ਸ਼ਰਮਾ ਇੱਕ ਦੇ ਉੱਤੇ ਆਊਟ ਹੋਇਆ, ਤੀਜੇ ਓਵਰ ਦੇ ਵਿੱਚ ਵਿਰਾਟ ਕੋਹਲੀ ਇੱਕ ਤੇ ਆਊਟ ਹੋਇਆ ਤੇ ਚੌਥੇ ਓਵਰ ਦੇ ਵਿੱਚ KL ਰਾਹੁਲ ਜਿਹੜਾ ਸੀ ਉਹ ਵੀ ਇੱਕ ਦੇ ਉੱਤੇ ਜਿਹੜਾ ਦੀ ਉਹ ਆਊਟ ਹੋਇਆ। ਮੈਚ ਹੈਨਰੀ ਤੇ ਟ੍ਰੈਂਟ ਬੋਲਟ ਦੀ ਜੋੜੀ ਜਿਹੜੀ ਸੀ ਉਹਨੇ 10ਵੇਂ ਓਵਰ ਦੇ ਵਿੱਚ ਦਿਨੇਸ਼ ਕਾਰਤਿਕ ਨੂੰ 6 ਦੌੜਾਂ ਦੇ ਉੱਤੇ ਜਿਹੜਾ ਦੀ ਉਹ ਪੈਵਿਲੀਅਨ ਦਾ ਰਾਹ ਦਿਖਾਇਆ, ਜਿਹਦੇ ਨਾਲ ਜਿਹੜੀਆਂ ਆਸਾਂ ਸੀਗੀਆਂ ਜੀ ਭਾਰਤ ਦੇ ਫਾਈਨਲ ਦੇ ਵਿੱਚ ਪਹੁੰਚਣ ਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ। ਔਰ ਭਾਰਤ ਇਸ ਵਿਸ਼ਵ ਕ੍ਰਿਕਟ ਕੱਪ ਦੇ ਵਿੱਚੋਂ ਜਿਹੜਾ ਦੀ ਉਹ ਲਾਂਭੇ ਹੋ ਗਿਆ। ਔਰ 14 ਤਰੀਕ ਨੂੰ ਜਿਹੜਾ ਦੀ ਫਾਈਨਲ ਖੇਡਿਆ ਜਾਊਗਾ ਨਿਊਜ਼ੀਲੈਂਡ ਤੇ ਦੂਸਰਾ ਜਿਹੜਾ ਸੈਮੀਫਾਈਨਲ ਆ ਉਹ ਜਿੱਤਣ ਵਾਲੀ ਟੀਮ ਦੇ ਵਿਚਾਲੇ। ਜੀ ਬਿਲਕੁਲ ਸੁਪਨੇ ਉਹਨਾਂ ਦੇ ਵਿੱਚ ਰਹਿ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਮਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।